ਜੀ ਬੇਲੀਓ ਇਸ ਵੇਲੇ ਅਸੀਂ ਸੰਗਾ ਸਾਹਿਬ ਦੇ ਪਿੰਡ ਦੇ ਵਿੱਚ ਔਰ ਫੈਮਿਲੀ ਨੂੰ ਮਿਲ ਲਈ ਹੈ। ਉਹਨਾਂ ਨੇ ਬੜੀ ਸੋਹਣੀ ਸੇਵਾ ਕੀਤੀ, ਖਾਣਾ ਵਾਣਾ ਖਾ ਲਈ ਹੈ ਤੇ ਹੁਣ ਇਹਨਾਂ ਦੀ ਖਾਹਿਸ਼ ਤੇ ਅਸੀਂ ਪਿੰਡ ਜਿਹੜਾ ਹੈ ਉਹਦੀਆਂ ਗਲੀਆਂ ਜਿੱਥੇ ਇਹਨਾਂ ਦੇ ਵੱਡੇ ਰਹਿੰਦੇ ਸਨ ਉਹ ਦੇਖਦੇ ਹਾਂ ਤੇ ਨਾਲ ਨਾਲ ਗੱਲ ਵੀ ਕਰਦੇ ਜਾਂਦੇ ਆ। ਬੱਚੇ ਤੁਹਾਨੂੰ ਮਿਲਣ ਆਏ ਆ। ਅੱਛਾ ਜੀ, ਬੱਚੇ ਵੀ ਆ ਗਏ। ਅੰਕਲ ਨੂੰ ਮਿਲੋ। ਇਧਰ ਮੂੰਹ ਕਰ ਚਾਚੂ ਦੇਖੋ ਬੇਟਾ, ਉਧਰ ਬੈਠੋ, ਉਧਰ ਦੇਖੋ। ਆ ਜਾਓ ਪਿੱਛੇ, ਆ ਇੱਥੇ ਆ ਜਾ ਪੁੱਤ, ਇੱਥੇ ਆ ਜਾ, ਇੱਥੇ ਆ ਜਾ, ਇੱਥੇ ਆ ਜਾ, ਆ ਜਾ, ਇੱਥੇ ਆ ਜਾ ਪੀਨੇ ਬੈਠ। ਚਲਿਏ ਜੀ, ਕਿਸ ਸਾਈਡ ਤੇ ਨਿਕਲੀ? ਹਾਂਜੀ ਸੰਗਾ ਸਾਹਿਬ, ਇਹ ਦੱਸੋ ਪਲੀਜ਼ ਕਿ ਇੱਥੇ ਆਉਣ ਦੀ ਜਿਹੜੀ ਇੱਕ ਮਨ ਦੇ ਵਿੱਚ ਖਾਹਿਸ਼ ਹੈ ਇਹ ਕਿਵੇਂ ਪੈਦਾ ਹੋਈ? ਉਹ ਥੋੜਾ ਦੱਸੋ ਇਹਦਾ ਬੈਕਗ੍ਰਾਉਂਡ, ਕਿਸ ਵਾਕਿਏ ਤੋਂ ਕੀ ਸੁਣਿਆ ਕਿ ਤੁਸੀਂ ਕਿਹਾ ਕਿ ਮੈਂ ਵੀ ਆਪਣਾ ਪਿੰਡ ਦੇਖਣਾ ਹੈ। ਸੰਗਾ ਸਾਹਿਬ ਬਾਰੇ ਮੈਂ ਦੱਸਦਾ ਜਾਵਾਂ ਕਿ ਜੀ ਪਿਛਲੇ ਕੋਈ 48 ਸਾਲਾਂ ਤੋਂ ਇਹ ਕੈਨੇਡਾ ਵਾਸੀ ਹਨ ਤੇ ਉੱਥੋਂ ਦੇ ਹੀ ਹੋ ਕੇ ਰਹਿ ਗਏ ਤੇ ਲੇਕਿਨ ਫਿਰ ਵੀ ਆਪਣੇ ਪੁਰਾਣਿਆਂ ਦੇ ਜਿਹੜੀਆਂ ਰੂਟਸ ਹਨ ਉਹਨਾਂ ਲੱਭਦੇ ਲੱਭਦੇ ਅੱਜ ਇੱਥੇ ਆਪਣੇ। ਦੱਸੋ ਸਰ ਕਿ ਕਿਵੇਂ ਜ਼ੇਨ ਚ ਆਈ ਇਹ ਚੀਜ਼? ਇਹ ਸਾਰੀ ਸ਼ੁਰੂਆਤ ਹੁੰਦੀ ਆ ਜੀ ਜਦੋਂ ਬਜ਼ੁਰਗ ਚਲਾਣਾ ਕਰ ਗਏ ਤੇ ਫਿਰ ਜਿਉਂ-ਜਿਉਂ ਮੈਂ ਸੋਚੀ ਜਾਂਦਾ ਵੀ ਮੇਰੇ ਰੂਟਸ ਕੀ ਆ ਤੇ ਮੈਂ ਇਹ ਮਹਿਸੂਸ ਕੀਤਾ ਵੀ ਬਜ਼ੁਰਗਾਂ ਦੇ ਹੁੰਦਿਆਂ ਤਾਂ ਮੈਂ ਉਹ ਜਗ੍ਹਾ ਨਹੀਂ ਜਾ ਸਕਿਆ ਜਿੱਥੇ ਬਜ਼ੁਰਗ ਪੈਦਾ ਹੋਏ, ਖੇਲੇ ਇਹਨਾਂ ਗਲੀਆਂ ਦੇ ਵਿੱਚ ਜਿੱਥੇ ਉਹਨਾਂ ਦਾ ਮਕਾਨ ਸੀ, ਕਾਰੋਬਾਰ ਸੀ। ਜੀ ਤੇ ਇਹ ਮੈਨੂੰ ਚੀਜ਼ ਬਹੁਤ ਦੇਰ ਤੋਂ ਹੁਣ ਪਰੇਸ਼ਾਨ ਕਰ ਰਹੀ ਸੀ ਵੀ ਮੈਂ ਜਾ ਕੇ ਦੇਖਾਂ ਤਾਂ ਸਹੀ ਕਿਹੋ ਜਿਹਾ ਪਿੰਡ ਲੱਗਦਾ, ਕਿਹੋ ਜਿਹਾ ਕੀ ਉੱਥੇ ਵਾਤਾਵਰਨ ਹੈਗਾ। ਤੇ ਅੱਜ ਮੇਰੀ ਉਹ ਇੱਛਾ ਪੂਰੀ ਹੋ ਗਈ ਆ। ਬੇਸ਼ੱਕ ਬਜ਼ੁਰਗ ਜਿਹੜੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਸਾਡੇ ਬਜ਼ੁਰਗਾਂ ਦੀ ਦੋਸਤੀ ਸੀ ਉਹ ਨਹੀਂ ਹਨ ਇਸ ਦੁਨੀਆ ਦੇ ਵਿੱਚ, ਪਰ ਇਹ ਖੁਸ਼ੀ ਹੋ ਗਈ ਆ ਵੀ ਉਹਨਾਂ ਦੇ ਜੋ ਗਾਹਾਂ ਪਰਿਵਾਰ ਹੈ ਜਿਨ੍ਹਾਂ ਦੇ ਨਾਲੋਂ ਦੀ ਮੁਹੱਬਤ ਸੀਗੀ ਉਹ ਸਾਨੂੰ ਮਿਲੇ ਆ। ਮੈਂ ਬੇਸ਼ੱਕ ਮੈਨੂੰ ਘਰ ਤਾਂ ਨਹੀਂ ਮਿਲਿਆ ਜਿੱਥੇ ਉਹ ਰਹਿੰਦੇ ਸੀ, ਕਿਉਂਕਿ ਦੱਸ ਰਹੇ ਨੇ ਭਾਈ ਸਾਹਿਬ ਵੀ ਉਹ ਜਿਹੜੇ ਮਕਾਨ ਸਾਰੇ ਉੱਥੋਂ ਠਿਕੇ ਤੇ ਉਹਨਾਂ ਨੇ ਨਵੇਂ ਲੋਕ ਆ ਕੇ ਉੱਥੇ ਵਸ ਗਏ ਨੇ। ਤੇ ਅਸੀਂ ਬੜੇ ਖੁਸ਼ਕਿਸਮਤ ਹੀ ਹਾਂ ਔਰ ਖਾਸ ਕਰਕੇ ਰਾਜਾ ਸਾਹਿਬ ਦੇ ਜਿਨ੍ਹਾਂ ਨੇ ਸਾਨੂੰ ਆਹ ਚੀਜ਼ ਤੱਕ ਜਿਹੜੇ ਕਦਮ ਆ ਇੱਥੇ ਸਾਡੇ ਪਾਉਣ ਦੀ, ਇਹਨਾਂ ਧਰਤੀ ਤੇ ਇਸ ਤੇ ਇਹਨਾਂ ਗਲੀਆਂ ਦੇ ਵਿੱਚ ਉਹ ਸਾਡੀ ਪੂਰੀ ਕੀਤੀ ਆ ਤੇ ਮੈਂ ਬੜਾ ਸ਼ੁਕਰਾਨਾ ਕਰਦਾ। ਅਫਜ਼ਲ ਸਾਹਿਬ ਕੋਈ ਦੱਸਣਾ ਚਾਹੀਦਾ? ਜੀ ਸਾਡੇ ਪਿੰਡ ਦਾ ਸਭ ਤੋਂ ਵੱਡਾ ਚੌਕ ਸੀ ਜੀ ਜੀ, ਇੱਥੇ ਬਹੁਤ ਵੱਡਾ ਖੂਹ ਹੁੰਦਾ ਸੀ। ਸਾਰਾ ਪਿੰਡ ਚੱਕੂ ਇੱਥੇ ਇਸ ਥਾਂ ਤੇ ਹੁੰਦਾ ਸੀ। ਸੈਂਟਰ ਦੇ ਵਿੱਚ ਠੀਕ ਹੈ ਹਰ ਪਿੰਡ ਦੇ ਵਿੱਚ ਨਾ ਜੀ ਸੈਂਟਰ ਤੇ ਜੀ ਜੀ ਜੀ। ਇਹ ਵੱਡਾ ਚੌਕ ਸੀਗਾ। ਆਹ ਤਾਂ ਸਾਰਾ ਹੋ ਕਲੋਜ਼ ਹੋ ਗਈਆਂ ਨਾ, ਖੁੱਲਾ ਸੀਗਾ। ਜਦੋਂ ਇੱਥੇ ਵੱਡਾ ਖੂਹ ਸੀਗਾ ਪਿੰਡ ਦੇ ਵਿੱਚ, ਇੱਥੇ ਸਾਰਾ ਪਿੰਡ ਪਾਣੀ ਭਰਦਾ ਸੀ। ਉਹ ਖੂਹ ਅਸੀਂ ਦੇਖਿਆ ਹੋਇਆ। ਕੋਈ ਤਸਵੀਰ ਨਹੀਂ ਭਾਈ ਦੀ ਸਰਵਨ ਸਿੰਘ ਦੀ, ਉਹ ਇੱਥੇ ਹੱਥ ਨਹੀਂ ਬਣਾਉਂਦੇ ਭਾਈ ਨੇ। ਜੀ ਜੀ, ਉਹ ਇਸ ਚੌਕ ਦੀ ਤਸਵੀਰ ਆ। ਇਹ ਖੂਹ ਕਦੋਂ ਕੁ ਤੱਕ ਰਿਹਾ? ਉਹ ਤਕਰੀਬਨ ਮੇਰਾ ਖਿਆਲ ਹੈ ਜੀ 80 ਦੇ ਰੌਂਡ ਬੰਦ ਹੋ ਗਿਆ। ਤੇ ਇਹ ਜਿਹੜੀਆਂ ਪਿੰਡ ਦੀਆਂ ਗਲੀਆਂ ਹਨ ਬੇਸ਼ੱਕ ਇਹ ਸਾਰੀ ਨਵੀਂ ਉਸਾਰੀ ਹੋਈ ਹੈ ਲੇਕਿਨ ਪਿੰਡ ਦੀਆਂ ਗਲੀਆਂ ਉਸੇ ਹੀ ਥਾਂ ਤੇ ਕੱਚੀਆਂ ਤੋਂ ਪੱਕੀਆਂ ਹੋ ਗਈਆਂ, ਸਾਰਾ ਕੁਝ ਹੋ ਗਿਆ। ਹਾਂਜੀ, ਪਿੰਡ ਜਿਹੜਾ ਸਾਰਾ ਹੀ ਹੈ ਨਾ ਉਹ ਮਾਰੇ ਹੋਣ ਵਾਲਾ ਸੀਗਾ ਜਿਹੜਾ ਇਹਨਾਂ ਦਾ। ਹਾਂ ਪੱਕੇ ਹੋਈ। ਚਲੋ ਫਿਰ ਲੋ ਜੀ, ਕੋਈ ਪਤਾ ਚੱਲ ਗਿਆ ਸਾਨੂੰ ਕਿ ਇਹਨਾਂ ਦਾ ਜਿਹੜਾ ਵੱਡਿਆਂ ਦਾ ਘਰ ਕਿਹੜਾ ਸੀ। ਉਹ ਕੋਈ ਦੋਸਤ ਨੇ ਦੱਸ ਰਹੇ ਨੇ ਤੇ ਉੱਥੇ ਫਿਰ ਅੱਪੜ ਕੇ ਉਹਨਾਂ ਤੋਂ ਪੁੱਛਦੇ ਆ ਕਿ ਉਹਨਾਂ ਨੂੰ ਕਿਵੇਂ ਫਿਰ ਪਤਾ ਚੱਲਦਾ। ਸੰਗਾ ਸਾਹਿਬ, ਹਾਂਜੀ ਸੰਗਾ ਸਾਹਿਬ ਇਹ ਜਿਹੜੇ ਦੱਸ ਰਹੇ ਨਾ ਇਹ ਉਹੀ ਗਲੀਆਂ ਹਨ, ਉਹਨਾਂ ਥਾਵਾਂ ਤੇ ਹੀ ਹਨ। ਮਿਸਾਲ ਦੇ ਤੌਰ ਤੇ ਇਹ ਘਰ ਨਾ ਪੁਰਾਣੇ ਦੀ ਥਾਂ ਤੇ ਨਵਾਂ ਉਸਾਰ ਦਿੱਤਾ ਗਿਆ, ਲੇਕਿਨ ਗਲੀ ਉਹੀ ਹੈ। ਕੱਚੀ ਦੀ ਥਾਂ ਤੇ ਪੱਕੀ ਇੱਟ ਲੱਗ ਗਈ, ਗਲੀ ਉਹੀ ਹੈ। ਸੋ ਇਹ ਉਹੀ ਗਲੀਆਂ ਹਨ ਜਿਨ੍ਹਾਂ ਦੇ ਵਿੱਚ ਤੁਹਾਡੇ ਬਾਪੂ ਰਾਂ ਨੇ ਉਹਨਾਂ ਨੇ ਆਪਣਾ ਜਨਮ ਜਿਹੜਾ ਹੈ ਉਹ ਬਿਤਾਇਆ ਹੈ ਇੱਥੇ। ਤੁਹਾਡੇ ਦਾਦਾ ਨੇ ਇੱਥੇ ਸਾਹ ਲਿਆ। ਇਹ ਉਹੀ ਥਾਵਾਂ ਤੇ ਥੋੜਾ ਜਿਹਾ ਮੈਨੂੰ ਲੱਗਦਾ ਹੈ ਕਿ ਤੁਸੀਂ ਖੁਸ਼ਬਖਤ ਹੋ ਕਿਉਂਕਿ ਥੋੜਾ ਪਤਾ ਚੱਲ ਜਾਏਗਾ। ਖੁੰਬਾਂ ਵਾਲੇ ਜਿਹੜੇ ਹਨ ਸੰਗਾ ਫੈਮਿਲੀ ਜਿਹੜੀ ਹੈ ਉਹ ਜਿਵੇਂ ਦੱਸ ਰਹੇ ਹਨ ਤੇ ਉਹਨਾਂ ਨੂੰ ਕੋਈ ਪਤਾ ਕਿਧਰੋਂ ਚੱਲਿਆ ਹੀ ਹੈ ਤਾਂ ਉਹਨਾਂ ਨੇ ਆ ਕੇ ਦੱਸਿਆ ਤੇ ਉੱਥੇ ਫਿਰ ਜਾ ਕੇ ਉਹਨਾਂ ਤੋਂ ਪੁੱਛਦੇ ਵੀ ਆ। ਬੜੀ ਆਸ ਆ ਜੀ, ਬੜੀ ਆਸ ਆ। ਤੇ ਦੇਖੋ ਜੇ ਇਹ ਵੀ ਪੂਰੀ ਹੋ ਜਾਵੇ ਫਿਰ ਤਾਂ ਕੀ ਕਹਿੰਦੇ ਨੇ ਸਾਰਾ ਕੁਝ ਤੁਹਾਡੀਆਂ ਸਾਰੀਆਂ ਆਸਾਂ ਪੂਰੀਆਂ ਕਰੇ। ਮਕਾਨ ਪੁਰਾਣਾ ਕੋਈ ਨਹੀਂ ਰਿਹਾ ਜੀ, ਸਾਰੇ ਨਵੇਂ ਬਣ ਗਏ ਜੀ। ਹਾਂ ਠੀਕ। ਅੱਛਾ, ਇੱਕ ਹੋਰ ਜਿਹੜਾ ਸਵਾਲ ਹੈ ਉਹ ਵੀ ਕਰਨ ਵਾਲਾ ਹੈ। ਇੱਕ ਤਾਂ ਹੁੰਦਾ ਨਾ ਰਵਾਇਤੀ ਜਾਂ ਟ੍ਰੈਡੀਸ਼ਨਲ ਜੀ ਚੀਜ਼ ਹੁੰਦੀ ਹੈ ਵੀ ਮੈਨੂੰ ਇੱਥੋਂ ਆਉਣਾ ਬਹੁਤ ਚੰਗਾ ਲੱਗਿਆ, ਬੜਾ ਪਿਆਰ ਮਿਲਿਆ। ਕੁਛ ਲੱਗਿਆ ਕਿ ਜਿਵੇਂ ਕੋਈ ਆਪਣੇ ਘਰ ਦੇ ਜੀ ਹੁੰਦੇ ਨੇ ਉਹਨਾਂ ਦੇ ਵਿੱਚ ਕੋਈ ਬੰਦਾ ਆਉਂਦਾ ਹੈ ਕਿਸੇ ਟੁੱਟੀ ਹੋਈ ਚੀਜ਼ ਨਾਲ ਦੁਬਾਰਾ ਜੁੜਦਾ ਹੈ, ਜਿਵੇਂ ਸਾਰੇ ਲੋਕ ਅਫਜ਼ਲ ਬਾਈ, ਰਾਣਾ ਸਾਹਿਬ, ਸਾਰੇ ਉਹਨਾਂ ਦੇ ਬਾਕੀ ਫੈਮਿਲੀ ਦੇ ਲੋਕ ਨੇ ਤੁਹਾਨੂੰ ਪਿਆਰ ਦਿੱਤਾ। ਮੈਂ ਕਿਹਾ ਜੀ ਇਹ ਤਾਂ ਉਸ ਹੱਦ ਆਸ ਤੋਂ ਵੀ ਵੱਧ ਹੋ ਗਿਆ ਜੋ ਮੈਂ ਰੱਖ ਕੇ ਆਇਆ ਸੀ।
ਮੈਨੂੰ ਤਾਂ ਇੱਥੋਂ ਤੱਕ ਫਿਕਰ ਪੈ ਗਿਆ ਸੀ ਅੱਜ ਸਵੇਰ ਤੱਕ ਕੋਈ ਪਤਾ ਨਹੀਂ ਸੀ ਚੱਲ ਰਿਹਾ ਵੀ ਕੌਣ ਮਿਲੇਗਾ ਇੱਥੇ, ਕੀ ਪੁੱਛਾਂਗੇ, ਕਿਹਨੂੰ ਕੀ ਪੁੱਛਾਂਗੇ। ਹੁਣ ਇਹ ਭਾਈ ਸਾਹਿਬ ਵੀ ਆਪਣੇ ਆਪ ਵੀ ਇਹਨਾਂ ਨੂੰ ਵੀ ਉਹ ਜਿਹੜੀ ਜਾਣਕਾਰੀ ਇਹ ਬਜ਼ੁਰਗਾਂ ਤੋਂ ਸੁਣੀ ਹੋਈ ਇਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਆ। ਪਰ ਸਾਨੂੰ ਇਸ ਚੀਜ਼ ਦੀ ਖੁਸ਼ੀ ਆ ਵੀ ਸਾਨੂੰ ਕੋਈ ਨਾ ਕੋਈ ਤਾਂ ਇੱਥੇ ਮਿਲਿਆ ਜਿਹਦੇ ਨਾਲ ਸਾਨੂੰ ਇਹ ਪਤਾ ਲੱਗਿਆ ਵੀ ਸਾਡੇ ਬਜ਼ੁਰਗਾਂ ਦਾ ਪਰਿਵਾਰ ਦੇ ਨਾਲ ਕਿਹੜੇ ਨਾਲ ਲਿੰਕ ਸੀਗਾ। ਬਹੁਤ ਜ਼ਿਆਦਾ ਖੁਸ਼ੀ ਹੋਈ ਹੈ। ਕਿੱਥੋਂ ਜੀ? ਇੱਥੋਂ? ਅੱਛਾ ਜੀ, ਵਾਹ ਵਾਹ। ਆ ਲਓ ਜੀ ਇੱਥੋਂ, ਅੱਛਾ ਜੀ, ਇੱਥੋਂ ਦੱਸਦੇ ਨੇ ਵੀ ਆ ਸ਼ੁਰੂ ਹੋਇਆ ਸਾਡੇ ਬਜ਼ੁਰਗਾਂ ਦਾ ਹੱਥ ਆ। ਇੱਥੇ ਨਵੇਂ ਮਕਾਨ ਬਣ ਗਏ ਨੇ, ਪਰ ਅਸੀਂ ਸਲਾਮ ਕਰਦੇ ਹਾਂ ਸਾਤੇ ਨੂੰ ਵੀ, ਸਾਰਿਆਂ ਲੋਕਾਂ ਨੂੰ। ਇੱਥੋਂ ਸ਼ੁਰੂ ਹੋ ਕੇ ਜੀ ਉਹ ਕੋਨੇ ਤੱਕ ਇੱਕ ਕਿਹੜੇ ਕੋਨੇ ਤੱਕ ਜੀ? ਵਾਹ, ਆ ਦਿਖਾਓ ਮਾੜਾ ਜਿਹਾ ਇੱਥੋਂ ਲੈ ਕੇ ਉਹ ਜਿੱਥੋਂ ਸ਼ੁਰੂ ਹੋਇਆ ਅਸੀਂ ਤੁਰੇ ਜਾਂਦੇ ਆ। ਆ ਬਜ਼ੁਰਗਾਂ ਦੀ ਯਾਦ ਆ ਜੀ। ਵਾਹ 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 ਵਾਹ। ਇਹ ਹਾਤਾ ਪੂਰਾ ਇਹਨਾਂ ਦਾ ਇਹਦਾ ਮਤਲਬ ਫਿਰ ਇੰਨੇ ਵੱਡੇ। ਅੱਛਾ ਕੋਨੇ ਤੇ ਬੈਠਕ ਹੁੰਦੀ ਸੀ, ਯਾਦ ਆ ਮੈਂ ਦੇਖਿਆ ਉੱਥੇ ਚਵਾਰਾ ਬਣਿਆ ਸੀਗਾ ਇਹਦੇ। ਅੱਛਾ ਜੀ, ਪੁਰਾਣਾ ਘਰ ਤੁਸੀਂ ਦੇਖਿਆ ਦੇਖਿਆ ਕਿਸ ਤਰ੍ਹਾਂ ਦਾ ਬਣਿਆ ਹੋਇਆ ਸੀ, ਕੋਈ ਹੈ ਯਾਦ ਆ? ਭਾਜੀ ਆਹ ਖੁੱਲਾ ਹੀ ਹੁੰਦਾ ਸੀ ਸਾਰਾ। ਹਾਂ ਕੋਨੇ ਤੇ ਥੱਲੇ ਬੈਠਕ ਸੀ ਬਹੁਤ ਵੱਡੀ, ਉਹਦੇ ਉੱਤੇ ਇੱਕ ਚਵਾਰਾ ਬਣਿਆ ਸੀਗਾ। ਮੈਂ ਭਾਈ ਅੱਛਾ ਤੁਸੀਂ ਦੱਸ ਰਹੇ ਸੀ, ਤੁਸੀਂ ਦੱਸ ਇੱਧਰ ਬੈਠਕ ਸੀਗੀ, ਉੱਪਰ ਚੁਆਰਾ ਸੀ। ਹਾਂਜੀ, ਇਹ ਗਲੀ ਜਿਹੜੀ ਹੈ ਉਸ ਵੇਲੇ ਇਸ ਤਰ੍ਹਾਂ ਹੈ ਸੀ ਜਾਂ ਬਾਅਦ ਵਿੱਚ ਬਣੀ? ਇਸੇ ਤਰ੍ਹਾਂ ਸੀ ਗਲੀ ਹੈ ਸੀ ਉਸੇ ਹਾਲਤ ਵਿੱਚ ਇਹ ਗਲੀ ਹੁੰਦਾ ਸੀਗਾ ਨੀਵਾਂ, ਇੱਧਰ ਡਾਕ ਲੱਗਾ ਹੁੰਦਾ ਸੀ, ਉਹਦੇ ਉੱਪਰ ਚਵਾਰਾ ਹੁੰਦਾ ਸੀ। ਅੱਛਾ ਇੱਥੇ ਬੈਠ ਕਿਸੇ ਗੇਟ ਉੱਥੇ ਹੀ ਸੀਗਾ, ਇੱਥੇ ਹੁਣ ਲੱਗਾ। ਅੱਛਾ ਜੀ, ਗੇਟ ਉਹੀ ਆ। ਉਹ ਵੱਡਾ ਦਰਵਾਜ਼ਾ ਸੀਗਾ। ਅੱਛਾ, ਤੇ ਇਹ ਕਿੰਨੇ ਕਮਰੇ ਹੁੰਦੇ ਸਨ ਇਹਨਾਂ ਦੇ ਘਰ ਦੇ? ਘਰ ਹੁਣ ਨਹੀਂ ਯਾਦ ਸਾਨੂੰ, ਨਹੀਂ ਯਾਦ। ਬਚਪਨ ਅਸੀਂ ਆਉਂਦੇ ਹੁੰਦੇ ਸੀ ਇੱਥੇ ਜੀ ਜੀ। ਤੇ ਹੁਣ ਤੱਕ ਨਹੀਂ ਯਾਦ ਆ। ਭਾਈ ਸਾਡੇ ਆ ਨਾ ਗਏ ਆਏ ਤਾਂ ਇਹ ਫਿਰ ਤੁਹਾਨੂੰ ਕਿਹਨਾਂ ਨੇ ਦੱਸਿਆ ਕਿ ਇਹਨਾਂ ਦਾ ਉਹੀ ਘਰ ਹੈ? ਉਹ ਇੱਕ ਬਜ਼ੁਰਗ ਪੁੱਛ ਕੇ ਆਏ ਤਾਏ ਸਾਡੇ, ਉਹਨਾਂ ਨੇ ਦੱਸਿਆ। ਅੱਛਾ ਅੱਛਾ ਅੱਛਾ, ਜੇ ਕੋਈ ਪੁਰਾਣਾ ਬੰਦਾ ਮਿਲਿਆ ਉਹਨਾਂ ਨੂੰ ਮਿਲ ਸਕਦੇ ਆ? ਨਹੀਂ ਜੀ, ਉਹ ਕਿਸੇ ਨੇ ਪੁੱਛਿਆ ਵਾ ਖੁੰਬਾਂ ਵਾਲਾ ਹਾਤਾ ਕਿਹੜਾ ਸੀ। ਅੱਛਾ ਉਹਨਾਂ ਨੇ ਕਿਹਾ ਜੀ ਉਹ ਲੱਗਦਾ। ਅੱਛਾ ਆਹ ਨਿਕਲੇ ਜੀ ਇਹਦੇ ਘਰ। ਹਾਂ ਹਾਂ, ਅੱਛਾ ਜੀ, ਉਹ ਆਏ ਫਿਰਦੇ ਨੇ, ਉਹ ਲੱਭੀ ਉਹ ਫਿਰਦੇ ਨੇ। ਖੁਦ ਉਹੀ। ਅੱਛਾ, ਉਹ ਲੈ ਕੇ ਸਾਡੇ ਆਏ। ਤਾਏ ਦਾ ਭਾਈ ਹੈ, ਪੱਕੀ ਸਹੇਲੀ ਹੈ ਜੀ ਆਪਾਂ ਚ ਦੋਨੇ। ਅੱਛਾ 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 ਅੱਛਾ, ਉਹ ਤੇ ਆਪਣੇ ਨਾਲ ਉੱਥੇ ਬੈਠੇ ਸਨ ਨਾ, ਇਸ ਲਈ ਆਪਣੀ ਬਾਲ ਤੇ ਨਿਕਲੋ ਨਹੀਂ ਜੋ ਕਾਮਯਾਬ ਹੋ ਗਏ। ਇਹ ਦੋਨੇ ਸਹੇਲੀਆਂ ਜੀ ਬਹੁਤ ਪੁਰਾਣੀਆਂ। ਅੱਛਾ ਜੀ, ਤੇ ਸਾਡੇ ਵੀ ਸਲਾਮ ਵੱਡੇ ਆ। ਅਲੈਕੁਮ ਜੀ, ਸਲਾਮ ਅਲੈਕੁਮ। ਲਓ ਜੀ। ਭਾਜੀ ਆਪਣਾ ਘਰ ਦੇਖਣ ਆਏ ਮਹਿਮਾਨ। ਹਾਂਜੀ, ਤੇ ਦਿਖਾਓ ਇਹਨਾਂ ਨੂੰ। ਇਹ ਕਿਰਪੇ ਦੇ ਦੱਸੋ। ਆ ਜਾਓ, ਬਿਸਮਿਲ੍ਲਾ ਦਿਖਾਓ। ਇਹ ਹੁਣ ਆਪਣੇ ਕੋਲ ਸਾਰਾ ਹੀ ਘਰ ਆ ਜੀ, ਉਹ ਸਿਰੇ ਤੋਂ ਲੈ ਕੇ? ਹੋਰ ਘਰ ਆ ਜਾਂਦੇ। ਅੱਛਾ ਅੱਛਾ, ਲਓ ਜੀ, ਆ ਬੜੀ ਖੁਸ਼ਕਿਸਮਤੀ ਹੋਈ ਆ। ਮੈਂ ਨਾਲ ਹੀ ਆ, ਮੈਂ ਨਾਲ ਜੀ। ਹਾਂਜੀ, ਕਿਰਪਾ ਸਿੰਘ ਦਾ। ਉਹ ਕਿਰਪਾ ਸਿੰਘ ਜੀ, ਉਹ ਸਾਡੇ ਵੱਡੇ ਦਾ ਪੜਦਾਦਾ ਜੀ। ਵਾਹ 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 ਵਾਹ, ਓ ਹੋ ਨਾ ਮੋਤੀ ਸਿੰਘ ਦਾ ਕਿਰਪਾ। ਵਾਹਿਗੁਰੂ ਵਾਹਿਗੁਰੂ। ਕਿਰਪਾ ਸਰਦਾਰ ਜੀ ਮੋਤੀ ਸਿੰਘ ਦਾ। ਇੰਦਰ ਸਿੰਘ ਦੋ ਭਰਾਵਾਂ ਨੇ ਜ਼ਮੀਨ ਤੇ ਜੋ ਸੀ, ਅੱਛਾ ਜੀ, ਜਿਸੇ ਸਿੰਘ ਸਾਨੂੰ ਮਾਲੂਮ ਆ। ਅੱਛਾ ਜੀ, ਤੇ 54 ਨੰਬਰ ਮਰਬਾ ਸੀ, 64 ਨੰਬਰ ਮਰਬਾ ਜਿਹੜਾ ਉਹ ਇੰਦਰ ਦਾ ਸੀ। ਆਓ ਹੁਣ ਅੱਛਾ ਜੀ, ਆ ਜਾਓ। ਸਲਾਮ ਅਲੈਕੁਮ ਜੀ। ਲੱਭ ਗਿਆ ਘਰ ਲੱਭ ਫਿਰ? ਗਿਆ ਜੀ, ਲੱਭ ਗਿਆ ਲੱਭ ਗਿਆ ਲੱਭ ਗਿਆ ਲੱਭ ਗਿਆ ਲੱਭ ਗਿਆ। ਸਭ ਕੁਝ ਲੱਭਦਾ ਹੈ। ਤੁਹਾਨੂੰ ਮੈਂ ਦੱਸਿਆ ਸੀ ਕਿ ਪੰਜਾਬ ਵਿੱਚ ਹੋਵੇ ਤੇ ਫਿਰ ਘਰ ਨਾ ਲੱਭੇ ਕਿਵੇਂ ਹੋ ਵਾਹ ਵਾਹ ਵਾਹ। ਸਕਦਾ? ਆ ਜਾਓ ਆ ਜਾਓ, ਆ ਜਾਓ, ਆਪਣਾ ਘਰ ਆ, ਕੋਈ ਨਹੀਂ। ਆ ਜਾਓ ਇੱਥੇ ਵਾਹ ਵਾਹ ਵਾਹ। ਇਹ ਤੇ ਮੰਜੀ ਖੋਸ ਸਿੱਧੀ ਕਰ ਲੈਂਦੇ ਆ। ਕਰ ਲਓ।